ਅੱਜ ਜਿੰਨਾ ਮੈਂ ਸਮਝਦਾ ਵੀ ਕੰਟਰੋਲਡ ਨੈਰੇਟਿਵ ਹੈ ਇੰਨਾ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ। ਪਹਿਲਾਂ ਤਾਂ ਤੁਹਾਨੂੰ ਸੋਚਣ ਦਾ ਵੀ ਕੋਈ ਮੌਕਾ ਮਿਲਦਾ ਸੀ, ਕੋਈ ਬੰਦਾ ਟਰੈਵਲ ਵੀ ਕਰਦਾ ਸੀ, ਕੁਝ ਖਬਰਾਂ ਜਿਹੜੀਆਂ ਨੇ ਉਹਨਾਂ ਰਾਹੀਂ ਵੀ ਪਹੁੰਚਦੀਆਂ ਸੀ, ਕੋਈ ਆਈ ਵਿਟਨੈਸ ਅਕਾਊਂਟ ਵੀ ਹੁੰਦੇ ਸੀ। ਹੁਣ ਤਾਂ ਉਹਨਾਂ ਨੇ ਜਾਲੀ ਉਸ ਕਿਸਮ ਦੇ ਵਿਟਨੈਸਿਸ ਖੜੇ ਕਰਕੇ ਜਿਹੜੇ ਨੇ ਉਹ ਉਸ ਦਾ ਨੈਰੇਟਿਵ ਬਿਲਡ ਕੀਤਾ ਹੁੰਦਾ। बीजेपी ने कंसिस्टेंटली पिछले लंबे समय तो काम करके पहला तो 4 ਵੱਡੇ ਜਿਹੜੇ ਸਾਡੇ ਅਦਾਰੇ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਦੇ ਥੱਲੇ ਸੈਂਕੜਿਆਂ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਉੱਤੇ ਆਪਣੇ ਬੰਦੇ ਜਿਹੜੇ ਨੇ ਉਹ ਫਿੱਟ ਕੀਤੇ। ਟਕਸਾਲ ਦੀ ਲੜੀ ਨੂੰ ਅੱਗੇ ਤੋਰਦਿਆਂ ਸੰਤ ਕਰਤਾਰ ਸਿੰਘ ਤੋਂ ਬਾਅਦ ਸੰਤ ਜਰਨੈਲ ਸਿੰਘ ਉਸ ਸਟਰਗਲ ਨੂੰ ਕਿਸ ਦੁਨੀਆ ਦੇ ਅਸਮਾਨਾਂ 7ਵੇਂ ਅਸਮਾਨ ਤੇ ਲੈ ਗਏ ਜੋ ਉਹਨਾਂ ਨੇ ਸ਼ਹੀਦੀ ਦੇ ਨਾਲ ਔਰ ਖਾਲਿਸਤਾਨ ਦੇ ਕੌਜ਼ ਨੂੰ ਅੱਗੇ ਤੋਰਿਆ। ਤੇ ਉਸ ਤੋਂ ਇੱਕ ਬਾਅਦ ਬਾਬਾ ਜੀ ਜਿਹੜੇ ਅੱਜ ਬਿਲਕੁਲ ਉਹਨਾਂ ਦੀਆਂ ਨੀਤੀਆਂ ਕੀ ਨੇ, ਕੁੰਭ ਨਹਾਣ ਦਾ ਜ਼ਿਕਰ ਦੀ ਅਜੇ ਡਿਬੇਟ ਚੋਂ ਹੀ ਨਹੀਂ ਸੀ ਨਿਕਲੇ ਤੇ ਜਿਹੜਾ ਮਹਾਰਾਸ਼ਟਰ 'ਚ ਸਰਕਾਰੀ ਪੱਧਰ ਤੇ ਸਮਾਗਮ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਬਾਕੀ ਮਿਨਿਸਟਰਾਂ ਦੇ ਨਾਲ ਬਾਬਾ ਜੀ ਵੀ ਜਿਹੜੇ ਨੇ ਲੱਤਾਂ ਲਮਕਾ ਕੇ ਬੈਠੇ ਨੇ। ਹੁਣ ਤੁਸੀਂ ਇਹ ਦੇਖੋਗੇ ਕਿ ਸ਼ਹਿਰੀ ਹਿੰਦੂ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਹਿੰਦੂ ਤੋਂ ਵੀ ਹੋ ਗਿਆ ਤੇ ਜਿਹੜਾ ਪਿੰਡੂ ਸਿੱਖ ਹੈ ਉਸ ਦੇ ਵਿੱਚ ਜਿਸ ਲੈਵਲ ਦੇ ਉੱਤੇ ਘੁਸਪੈਠ ਇਹਨਾਂ ਨੇ ਕਰ ਲਈ ਹੈ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਸਾਡੇ ਦਿਨ ਦਿਹਾੜ ਤਿਉਹਾਰ ਨੈਰੇਟਿਵ ਤੇ ਇਹਨਾਂ ਨੇ 3 ਸਾਲਾਂ ਦੇ ਵਿੱਚ ਪਹਿਲਾਂ ਤਾਂ ਸਾਡੇ ਬਾਬੇ ਅੱਡ ਕਰਤੇ। ਜਦੋਂ ਹੁਣ ਇਹ ਵੀਰ ਬਾਲ ਦਿਵਸ ਕਹਿੰਦੇ ਨੇ ਉਹ ਸਿਰਫ ਜਿਹੜਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਉਹਨਾਂ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਬਾਲ ਬੱਚਾ ਬਣਾ ਦਿੱਤਾ। ਇਹਨਾਂ ਦੇ ਨੈਰੇਟਿਵ ਨੇ ਤਾਂ ਨਹੀਂ ਦੱਸਣਾ ਹੈ ਕਿ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਕੀਤੀਆਂ ਤੇ 12-22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਨਾਲ ਹੋਈਆਂ। ਔਰੰਗਜ਼ੇਬ ਕੋਲ ਸ਼ਿਕਾਇਤ ਕਿਹਨੇ ਕੀਤੀ? ਨਿਊ ਈਅਰ ਈਵ ਦੇ ਉੱਤੇ ਵੱਡੇ ਇਕੱਠ ਹੋਏ। ਮੈਂ ਦੇਖਦਾ ਕਿ ਜਿਨ੍ਹਾਂ ਗੁਰਦੁਆਰਿਆਂ 'ਚ ਮਿਡਨਾਈਟ ਜਦੋਂ ਜਕਾਰੇ ਗੱਜਦੇ ਸੀ, ਖਾਲਿਸਤਾਨ ਦੇ 5 ਨਾਅਰੇ ਵੀ ਹੁੰਦੇ ਸੀ, ਅੱਜ ਉਹ ਵੀ ਗਾਇਬ ਹੋ ਗਏ। ਇੰਨਾ ਜ਼ਿਆਦਾ ਐਮਫੈਸਿਸ ਸਾਡਾ ਜਿਹੜੇ ਰਿਚੁਅਲਸ ਨੇ ਉਹਨਾਂ ਦੇ ਉੱਤੇ ਚਲਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਦੀ ਸਪਿਰਿਟ ਵੀ ਅਸੀਂ ਗਾਇਬ ਕਰ ਦਿੱਤੀ ਹੈ ਉਸ ਨੈਰੇਟਿਵ ਚੋਂ। ਔਰ ਜਿਹੜੀ ਪੋਲੀਟੀਕਲ ਆਵਾਜ਼ ਹੈ ਉਹ ਬਿਲਕੁਲ ਹੀ ਜਿਹੜੀ ਹੈ ਉਹ ਮਾਈਨਸ ਹੋ ਰਹੀ ਹੈ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਯੁੱਗ ਵਿੱਚ ਅਸਲੀ ਲੜਾਈ ਨੈਰੇਟਿਵ ਜਾਂ ਬਿਰਤਾਂਤ ਦੀ ਹੈ ਔਰ ਪਿਛਲੇ ਵਰੇ ਦੌਰਾਨ ਜਿਹੜੇ ਬੀਜੇਪੀ ਨੇ ਸਿੱਖ ਇਤਿਹਾਸਿਕ ਜਿਹੜੇ ਦਿਨਾਂ ਨੂੰ ਸਰਕਾਰੀ ਪੱਧਰ ਤੇ ਮਨਾਇਆ ਪਰ ਉਸ ਦਾ ਨੈਰੇਟਿਵ ਹਿੰਦੂਤਵਾਦੀ ਵਿਚਾਰਧਾਰਾ ਨੂੰ ਹੀ ਪ੍ਰਮੋਟ ਕਰਨਾ ਸੀ। ਪੰਜਾਬ ਵਿੱਚ ਸਿੱਖ ਵੋਟਾਂ ਲੈਣ ਲਈ ਬੀਜੇਪੀ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਅੱਗੇ ਕੀਤਾ ਹੋਇਆ ਹੈ ਔਰ ਉਸ ਦਾ ਕਹਿਣਾ ਹੈ ਕਿ ਅਸੀਂ ਗੁਰੂ ਸਾਹਿਬ ਨਾਲ ਜੁੜੀਆਂ ਘਟਨਾਵਾਂ ਨੂੰ ਸਿਆਸੀ ਵਿਉਂਤਬੰਦੀ ਲਈ ਨਹੀਂ ਵਰਤ ਰਹੇ। ਇਸ ਤੋਂ ਵੱਡਾ ਸਦੀ ਦਾ ਝੂਠ ਕਿਹੜਾ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਰਿਪੀਟਡਲੀ ਮੀਡੀਆ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਜਾਂ ਅੱਜ ਦੇ ਯੁੱਗ ਦੇ ਵਿੱਚ ਲੜਾਈ ਬਿਰਤਾਂਤ ਦੀ ਹੈ, ਨੈਰੇਟਿਵ ਦੀ ਹੈ, ਤਾਂ ਫਿਰ ਦੁਨੀਆ ਭਰ ਦੀਆਂ ਘਟਨਾਵਾਂ ਜਿਵੇਂ ਅਸੀਂ ਕਿਹਾ ਕਿ ਵੀ ਅਸੀਂ ਕਿਸੇ ਘਟਨਾਕ੍ਰਮ ਬਾਰੇ ਵੀ ਉਹੀ ਰਾਏ ਬਣਾਉਂਦੇ ਆ ਜੋ ਸਾਨੂੰ ਸੁਣਨ ਨੂੰ ਮਿਲਦੀ ਹੈ, ਦੇਖਣ ਨੂੰ ਮਿਲਦੀ ਹੈ, ਪ੍ਰਚਾਰੀ ਜਾਂਦੀ। ਇਹੀ ਨੈਰੇਟਿਵ ਹੈ, ਇਹੀ ਬਿਰਤਾਂਤ ਹੈ। ਬਿਲਕੁਲ ਹਕੂਮਤਾਂ ਦੇ ਕੋਲ ਵੱਡੇ ਜਿਹੜੇ ਨੇ ਉਹ ਸਾਧਨ ਨੇ ਔਰ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਕਹਿਣ ਨੂੰ ਭਾਵੇਂ ਕੋਈ ਇਹ ਕਹੀ ਜਾਏ ਕਿ ਜੀ ਸੋਸ਼ਲ ਮੀਡੀਆ ਨੇ ਬਹੁਤ ਆਜ਼ਾਦੀ ਲੈ ਆਂਦੀ ਹੈ ਜਾਂ ਦੂਜਾ, ਪਰ ਮੈਨੂੰ ਲੱਗਦਾ ਵੀ ਅੱਜ ਜਿੰਨਾ ਨੈਰੇਟਿਵ ਕੰਟਰੋਲ ਹੈ ਦੁਨੀਆ ਦੇ ਵਿੱਚ ਇਹ ਸਾਰੇ ਕਾਰਪੋਰੇਟ ਦੇ ਹੱਥਾਂ ਦੇ ਵਿੱਚ। ਹੁਣ ਭਾਵੇਂ ਤੁਸੀਂ ਚੈਟ ਜੀਪੀ ਜਾਂ ਗਰੋਕ ਜਾਂ ਗੂਗਲ ਇਹਨਾਂ ਨੂੰ ਹੀ ਅੱਜ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਦਾ ਜਿਹੜਾ ਆਧਾਰ ਬਣਾਉਂਦੇ ਹਾਂ, ਇਹਨਾਂ ਨੂੰ ਵੀ ਪੁੱਛਦੇ। ਬਿਲਕੁਲ। ਪਰ ਇਹਨਾਂ ਦੇ ਕੋਲ ਜਿਹੜੀ ਜਾਣਕਾਰੀ ਹੈ ਜਦੋਂ ਉਹ ਜਵਾਬ ਆਉਂਦਾ ਹੈ ਇਹਨਾਂ ਸਾਰੇ ਜਿਹੜੇ ਸੋਰਸ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਉਹ ਉਹੀ ਹੈ ਜਿਹੜਾ ਉਹਨਾਂ ਨੂੰ ਫੀਡ ਕੀਤਾ ਹੋਇਆ। ਤੇ ਫੀਡ ਕਿਹਨੇ ਕੀਤਾ, ਕਿਹਦੇ ਇੰਟਰਸਟ ਨੇ, ਕਿੱਥੇ ਕੀ ਜੁੜਿਆ ਹੋਇਆ, ਕਿਹਨੂੰ ਬਾਹਰ ਕੱਢਣਾ। ਔਰ ਅਸੀਂ ਰਿਪੀਟਡਲੀ ਦੇਖਦੇ ਹਾਂ ਕਿ ਭਾਈ ਇਹ ਤੁਹਾਡਾ YouTube ਹੈ, Facebook ਹੈ, ਦੂਸਰਾ ਤੁਹਾਨੂੰ ਜਦੋਂ ਮਰਜ਼ੀ ਉਹ ਬਲੌਕ ਕਰ ਦਿੰਦੇ ਨੇ, ਜਦੋਂ ਮਰਜ਼ੀ ਸਟ੍ਰਾਈਕ ਕਰ ਦਿੰਦੇ ਨੇ। ਔਰ ਇੱਕ ਪਾਸੇ ਜਿਹੜੇ ਨਫ਼ਰਤ ਨਾਲ ਭਰੇ ਹੋਏ ਮੈਸੇਜ ਨੇ ਜਿਹੜੇ WhatsApp ਗਰੁੱਪਸ ਦੇ ਵਿੱਚ ਲੱਖਾਂ ਤੱਕ ਪਹੁੰਚਦੇ ਨੇ ਉਹ ਬੇਰੋਕ ਟੋਕ ਜਾ ਰਹੇ ਨੇ। ਸੋ ਅੱਜ ਜਿੰਨਾ ਮੈਂ ਸਮਝਦਾ ਵੀ ਕੰਟਰੋਲਡ ਨੈਰੇਟਿਵ ਹੈ ਇੰਨਾ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ। ਪਹਿਲਾਂ ਤਾਂ ਤੁਹਾਨੂੰ ਸੋਚਣ ਦਾ ਵੀ ਕੋਈ ਮੌਕਾ ਮਿਲਦਾ ਸੀ, ਕੋਈ ਬੰਦਾ ਟਰੈਵਲ ਵੀ ਕਰਦਾ ਸੀ,
ਕੁਝ ਖਬਰਾਂ ਜਿਹੜੀਆਂ ਨੇ ਉਹਨਾਂ ਰਾਹੀਂ ਵੀ ਪਹੁੰਚਦੀਆਂ ਸੀ, ਕੋਈ ਆਈ ਵਿਟਨੈਸ ਅਕਾਊਂਟ ਵੀ ਹੁੰਦੇ ਸੀ। ਹੁਣ ਤਾਂ ਉਹਨਾਂ ਨੇ ਜਾਲੀ ਉਸ ਕਿਸਮ ਦੇ ਵਿਟਨੈਸਿਸ ਖੜੇ ਕਰਕੇ ਜਿਹੜੇ ਨੇ ਉਹ ਉਸ ਦਾ ਨੈਰੇਟਿਵ ਬਿਲਡ ਕੀਤਾ ਹੁੰਦਾ। ਅੱਛਾ। ਔਰ ਅਸੀਂ ਜਦੋਂ 2025 ਸਾਲ ਦੇ ਹਵਾਲੇ ਨਾਲ ਗੱਲ ਕੀਤੀ ਔਰ ਅਸੀਂ ਕਿਹਾ ਕਿ ਭਾਈ ਜਿਹੜਾ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਨੇ ਸਿੱਖ ਇਤਿਹਾਸਕ ਦਿਨਾਂ ਨੂੰ, ਸਿੱਖ ਓਕੇਜ਼ਨਸ ਨੂੰ, ਇੱਕ ਤਾਂ ਹੁੰਦਾ ਉਹਨੂੰ ਹਾਈਜੈਕ ਕਰਨਾ, ਇੱਕ ਹੁੰਦਾ ਉਸ ਹਾਈਜੈਕ ਤੋਂ ਬਾਅਦ ਉਹਦਾ ਨੈਰੇਟਿਵ ਸੈੱਟ ਕਰਨਾ ਕਿ ਇਤਿਹਾਸ ਇਵੇਂ ਨਹੀਂ ਹੈ, ਇਤਿਹਾਸ ਇਵੇਂ। ਔਰ ਉਹਦੇ 'ਚ ਬੀਜੇਪੀ ਨੇ ਕੰਸਿਸਟੈਂਟਲੀ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਕੇ ਪਹਿਲਾਂ ਤਾਂ 4 ਵੱਡੇ ਜਿਹੜੇ ਸਾਡੇ ਅਦਾਰੇ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਦੇ ਥੱਲੇ ਸੈਂਕੜਿਆਂ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਉੱਤੇ ਆਪਣੇ ਬੰਦੇ ਜਿਹੜੇ ਨੇ ਉਹ ਫਿੱਟ ਕੀਤੇ। ਉਹਨਾਂ 'ਚ ਜ਼ਾਹਰ ਹੈ ਤਖਤ ਹਜ਼ੂਰ ਸਾਹਿਬ ਕਮੇਟੀ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ, ਸ਼ਿਵ ਸੈਨਾ ਦੇ ਨਾਲ ਵੀ ਪਹਿਲਾਂ ਅਲਾਇੰਸ ਸੀ, ਹੁਣ ਤਾਂ ਚੀਫ ਮਿਨਿਸਟਰ ਹੀ ਜਿਹੜਾ ਉਹ ਬੀਜੇਪੀ ਦਾ। ਔਰ ਉੱਥੇ ਕੋਈ ਆਮ ਇਲੈਕਸ਼ਨਾਂ ਨਹੀਂ ਹੁੰਦੀਆਂ, ਉਹ ਨੋਮੀਨੇਸ਼ਨ ਕਲੈਕਟਰ ਦੂਜਾ, ਸੋ ਪੱਕਾ ਸਰਕਾਰੀ ਅਦਾਰਾ। ਔਰ ਤੁਸੀਂ ਦੇਖੋਗੇ ਕਿ ਭਾਈ ਹਜ਼ੂਰ ਸਾਹਿਬ ਦੀ ਵਿਜ਼ਿਟ ਹਰ ਸਿੱਖ ਇੱਕ ਵਾਰ ਜ਼ਿੰਦਗੀ 'ਚ ਜ਼ਰੂਰ ਜਿਹੜਾ ਹੈ ਉਹ ਦੀਦਾਰ ਕਰਨਾ ਚਾਹੁੰਦਾ। ਪਰ ਉੱਥੇ ਜੋ ਕੁਝ ਚੱਲਦਾ ਮਰਿਆਦਾ ਦੇ ਨਾਂ ਥੱਲੇ, ਜਿਸ ਕਿਸਮ ਦਾ ਸਾਰਾ ਸੈਟਅਪ ਕੀਤਾ ਹੋਇਆ, ਉਹਦੇ 'ਚ ਤੁਸੀਂ ਇਹੀ ਪ੍ਰਭਾਵ ਲੈ ਕੇ ਨਿਕਲਦੇ ਹੋ ਕਿ ਹਿੰਦੂਤਵਾ ਦੀ ਇੱਕ ਸ਼ਾਖਾ ਹੀ ਸਿੱਖ ਨੇ। ਜਰਾ ਲੰਮੀਆਂ ਕਿਰਪਾਨਾਂ ਪਾਈਆਂ ਜਾਂ ਕਲਰਫੁਲੀ ਅਸੀਂ ਡਰੈਸਡ ਸੋਹਣੀਆਂ ਪੱਗਾਂ ਬੰਨੀਆਂ ਹੋਈਆਂ ਨੇ, ਪਰ ਉਹੀ ਕਰਮ ਕਾਂਡ, ਉਹੀ ਰਿਚੁਅਲਿਜ਼ਮ, ਉਹੀ ਕਿਤੇ ਕੋਈ ਤਿਲਕ ਦਿੱਤਾ ਜਾ ਰਿਹਾ ਹੈ, ਕਿਤੇ ਕੋਈ ਹੋਰ ਇਸ ਕਿਸਮ ਦੀਆਂ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਤੁਸੀਂ ਸਰਚ ਕਰੋ ਤੁਹਾਨੂੰ ਪਤਾ ਲੱਗ ਜਾਂਦਾ ਕੀ ਹੈ। ਫਿਰ ਪਟਨਾ ਸਾਹਿਬ ਰਿਲੇਟਿਵਲੀ ਉਨਾ ਕੁ ਨਹੀਂ ਹੈ ਨੈਗੇਟਿਵ ਰਿਚੁਅਲਿਸਟਿਕ ਜਿਵੇਂ ਹਜ਼ੂਰ ਸਾਹਿਬ ਹੈ, ਲੇਕਿਨ ਬਾਈ ਐਂਡ ਲਾਰਜ ਜਿਸ ਕਿਸਮ ਦੇ ਗੁੰਡੇ ਉੱਥੇ ਇੱਕ ਜਥੇਦਾਰ ਦੇ ਨਾਂ ਥੱਲੇ ਇਕਬਾਲ ਸਿੰਘ ਨਾਂ ਦਾ ਬੰਦਾ ਜਿਹਨੂੰ ਰਿਪੀਟਡਲੀ ਅੱਡ-ਅੱਡ ਮੌਕਿਆਂ ਦੇ ਉੱਤੇ ਇੰਸਟਾਲ ਕੀਤਾ ਜਾਂਦਾ ਰਿਹਾ, ਹੁਣ ਉਸ ਕਿਸਮ ਦਾ ਕੋਈ ਹੋਰ ਨਿਕਲ ਆਇਆ ਹੋਇਆ, ਉਹ ਵੀ ਅਲਟੀਮੇਟਲੀ ਉਹਨਾਂ ਦੇ ਕੰਟਰੋਲ 'ਚ ਹੀ। ਹੁਣ ਪੰਜਾਬ ਦੇ ਗੁਆਂਢ 'ਚ ਵੱਡੇ 2 ਅਦਾਰੇ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਸਿੱਧੇ ਬੀਜੇਪੀ ਦਿੱਲੀ ਵਾਲੇ ਤਾਂ ਉਹੀ ਬੀਜੇਪੀ ਦਾ ਮਿਨਿਸਟਰ ਵੀ ਮਨਜਿੰਦਰ ਸਰਸਾ এনवायरमेंट ਮਿਨਿਸਟਰ ਬਣਿਆ ਹੋਇਆ, ਉਹੀ ਕੰਟਰੋਲਿੰਗ ਪਾਵਰ ਹੈ, ਉਹਦੀ ਘਰ ਵਾਲੀ ਬੀਜੇਪੀ ਦੀ ਕਾਉਂਸਲਰ, ਔਰ ਸਿੱਧਾ ਹੀ ਜਿਹੜੀ ਬੀਜੇਪੀ ਸਪੋਰਟਿੰਗ ਗਰੁੱਪ ਹੈ ਉਹ ਦਿੱਲੀ ਮੈਨੇਜਮੈਂਟ। ਔਰ ਇਹੀ ਹੈ ਵੀ ਜਿਹੜੇ ਉੱਥੇ ਜਿਹੜੇ ਕਥਾਵਾਚਕ ਬੰਗਲਾ ਸਾਹਿਬ ਜਾਂ ਦੂਸਰੇ ਤੋਂ ਨੇ, ਤੁਸੀਂ ਦੇਖੋਗੇ ਕੱਲਾ ਇਹ ਨਹੀਂ ਜਦੋਂ ਅਸੀਂ ਕਹਿੰਦੇ ਹਾਂ ਜੀ ਹਿੰਦੂਤਵੀ ਨੈਰੇਟਿਵ ਜਾਂ ਬੀਜੇਪੀ ਨੇ ਸਿੱਧੇ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਮਾਗਮ ਕਰਵਾਏ, ਜਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ, ਜਾਂ ਮਹਾਰਾਸ਼ਟਰ ਦੀ ਬੀਜੇਪੀ ਸਰਕਾਰ ਨੇ ਸਰਕਾਰੀ ਪੱਧਰ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਮਨਾਇਆ। ਕਿਵੇਂ ਗੁਰੂ ਇੱਕ ਪਾਸੇ ਦੇਖੋ ਕਿਵੇਂ ਪਾਵਰ ਦੇ ਨਾਲ, ਘੁਸਪੈਠ ਦੇ ਨਾਲ ਹਾਲਾਤ ਬਦਲਾਏ ਜਾਂਦੇ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੀ ਗੱਲ ਕਰਦੇ ਹਾਂ, ਫਿਰ ਮਨ ਦੀਆਂ ਅੱਖਾਂ ਸਾਹਮਣੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਜਦੋਂ ਇੰਦਰਾ ਗਾਂਧੀ 1975 ਦੇ ਵਿੱਚ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ, ਜਿਸ ਦੇ ਲਈ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੀ, ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦਾ ਉਦੋਂ, ਔਰ ਵੱਡੇ ਪੰਡਾਲ ਦੇ ਵਿੱਚ ਸਜੇ ਦੀਵਾਨ ਦੇ ਵਿੱਚ ਇੰਦਰਾ ਗਾਂਧੀ ਆਈ ਔਰ ਬਾਕੀ ਜਿਹੜੇ ਨੇ ਉੱਠ ਕੇ ਖੜੇ ਹੋ ਗਏ ਸਵਾਗਤ ਲਈ। ਔਰ ਸੰਤਾਂ ਨੂੰ ਮੌਕਾ ਬਣਦਿਆਂ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਝਾੜਿਆ ਸੀ ਬੁਰੀ ਤਰ੍ਹਾਂ ਕਿ ਭਾਈ ਤੁਸੀਂ ਜਿਹੜਾ ਇਵੇਂ ਕਰਕੇ ਅਪਮਾਨ ਕੀਤਾ। ਹੁਣ ਕਦੇ ਕਿਸੇ ਨੇ ਸੋਚਿਆ ਸੀ ਕਿ ਉਸੇ ਹੀ ਜਿਹੜੀ ਟਕਸਾਲ ਦੀ ਲੜੀ ਨੂੰ ਅੱਗੇ ਤੋਰਦੇ ਆ ਸੰਤ ਕਰਤਾਰ ਸਿੰਘ ਤੋਂ ਬਾਅਦ ਸੰਤ ਜਰਨੈਲ ਸਿੰਘ ਉਸ ਸਟਰਗਲ ਨੂੰ ਕਿਸ ਦੁਨੀਆ ਦੇ ਅਸਮਾਨਾਂ 7ਵੇਂ ਅਸਮਾਨ ਤੇ ਲੈ ਗਏ, ਜੋ ਉਹਨਾਂ ਨੇ ਸ਼ਹੀਦੀ ਦੇ ਨਾਲ ਔਰ ਖਾਲਿਸਤਾਨ ਦੇ ਕੌਜ਼ ਨੂੰ ਅੱਗੇ ਤੋਰਿਆ। ਤੇ ਉਸ ਤੋਂ ਇੱਕ ਬਾਅਦ ਬਾਬਾ ਜੀ ਜਿਹੜੇ ਅੱਜ ਬਿਲਕੁਲ ਉਹਨਾਂ ਦੀਆਂ ਨੀਤੀਆਂ ਕੀ ਨੇ, ਕੁੰਭ ਨਹਾਣ ਦਾ ਜ਼ਿਕਰ ਦੀ ਅਜੇ ਡਿਬੇਟ 'ਚੋਂ ਹੀ ਨਹੀਂ ਸੀ ਨਿਕਲੇ, ਤੇ ਜਿਹੜਾ ਮਹਾਰਾਸ਼ਟਰ 'ਚ ਸਰਕਾਰੀ ਪੱਧਰ ਤੇ ਸਮਾਗਮ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਔਰ ਬਾਕੀ ਮਿਨਿਸਟਰਾਂ ਦੇ ਨਾਲ ਬਾਬਾ ਜੀ ਵੀ ਜਿਹੜੇ ਨੇ ਲੱਤਾਂ ਲਮਕਾ ਕੇ ਬੈਠੇ ਨੇ ਕੁਰਸੀਆਂ ਦੇ ਉੱਤੇ, ਸੋਫਿਆਂ ਦੇ ਉੱਤੇ। ਇਹ ਕਿਹਨੇ ਸੋਚਿਆ? ਹਾਲਾਂ ਉਹਨਾਂ ਦੇ ਜਿਹੜੇ ਅੱਡ-ਅੱਡ ਟਕਸਾਲ ਦੇ ਵਿਦਿਆਰਥੀ ਨੇ, ਉਹਨਾਂ ਨੇ 2 ਦਿਨ ਪਹਿਲਾਂ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ
ਇਸ ਦੇ ਉੱਤੇ ਜਿਹੜਾ ਹੈ ਉਹ ਲਿਖਿਆ ਔਰ ਸ਼ਿਕਾਇਤ ਕੀਤੀ ਹੈ, ਕਾਰਵਾਈ ਦੀ ਮੰਗ ਕੀਤੀ। ਕਿਹਨੇ ਕਾਰਵਾਈ ਕਰਨੀ ਹੈ? ਸਾਰੇ ਹੀ। ਜਿਵੇਂ ਮੈਂ ਕਿਹਾ ਕਿ ਵੀ ਇਹ ਜੇ ਜਿੱਧਰ ਨਜ਼ਰ ਮਾਰੋ ਅਮਿਤ ਸ਼ਾਹ ਦੇ ਉਸ ਗੰਦੇ ਚੋਲੇ ਦਾ ਜਿਹੜੀਆਂ ਲੀਰਾਂ ਨੇ ਉਹ ਫੜੀਆਂ ਹੋਈਆਂ ਬਹੁਤ ਸਾਰਿਆਂ ਨੇ, ਔਰ ਉਹ ਸਾਰੇ ਹੀ ਕਿਤੇ ਨਾ ਕਿਤੇ ਉਸ ਕਿਸਮ ਦਾ। ਸੋ ਜੋ ਨੈਰੇਟਿਵ ਉਹਨਾਂ ਚੋਂ ਦਿੱਲੀ ਕਮੇਟੀ ਔਰ ਹਰਿਆਣਾ ਕਮੇਟੀ ਉਹਨਾਂ ਰਾਹੀਂ ਹੁਣ ਉਹੀ ਮੋਦੀ ਜਾਂ ਅਮਿਤ ਸ਼ਾਹ ਜਿਹੜੇ ਪੰਜਾਬ 'ਚ ਤਾਂ ਨਹੀਂ ਵੜੇ, ਅਨੰਦਪੁਰ ਸਾਹਿਬ ਜਿੱਥੇ ਮੇਨ ਜਿਹੜੇ ਸਮਾਗਮ ਸੀ, ਲੇਕਿਨ ਉਹਨਾਂ ਨੇ ਹਰਿਆਣੇ ਦੇ ਕੁਰੂਕਸ਼ੇਤਰਾ 'ਚ ਸਮਾਗਮ ਕਰਕੇ ਉਹ ਪੂਰੀ ਤਰ੍ਹਾਂ ਉਸ ਨੂੰ ਨਾਲ ਹੀ ਕੋਈ ਗੀਤਾ ਦੇ ਸਮਾਗਮ ਨਾਲ ਜੋੜ ਕੇ ਉਹਦਾ ਪੂਰਾ ਹਿੰਦੂਕਰਨ ਕੀਤਾ। ਪੂਰਾ ਉਹੀ ਨੈਰੇਟਿਵ ਉਹਨਾਂ ਨੇ ਬਣਾਇਆ। ਔਰ ਪੰਜਾਬ ਦੇ ਵਿੱਚ ਵੀ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਉਲਝਾ ਲਿਆ, ਉਹਨਾਂ ਨੇ ਅਗਲੇ ਪੱਧਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਜਾਂ ਸਰੂਪ ਗਾਇਬ ਹੋਏ ਉਹਨਾਂ ਦੇ ਹਵਾਲੇ ਨਾਲ ਗ੍ਰਿਫਤਾਰੀਆਂ ਦਾ ਕੇਸ ਰਜਿਸਟਰ FIR ਅੱਜ ਹੀ ਜਿਹੜਾ ਮੇਨ ਇਹਨਾਂ ਦਾ ਅਕਾਊਂਟੈਂਟ ਸੀ ਸੁਖਬੀਰ ਬਾਦਲ ਦੇ ਵੀ ਨੇੜੇ ਕੋਹਲੀ, ਉਹਨੂੰ ਜਿਹੜਾ ਚੰਡੀਗੜ੍ਹੋਂ ਗ੍ਰਿਫਤਾਰ ਕੀਤਾ। ਸੋ ਉਹ ਏਜੰਸੀਆਂ ਇੱਕ ਆਪਣੀ ਖੇਡ ਰਹੀਆਂ ਕਿਉਂਕਿ ਫਾਈਨਲੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਸਿੱਧੇ ਤੌਰ ਦੇ ਉੱਤੇ ਆਲਰੇਡੀ ਸਿੱਧੇ ਤੌਰ ਤੇ ਵੀ ਬਹੁਤ ਸਾਰਾ ਏਜੰਡਾ ਉਹਨਾਂ ਦਾ ਹੀ ਲਾਗੂ ਕਰਦੇ ਨੇ। ਪਰ ਤੁਹਾਨੂੰ ਇਹ ਨਜ਼ਰ ਨਹੀਂ ਆਇਆ ਹੋਵੇਗਾ ਕਿ ਈਵਨ ਜਿਹੜੇ ਸ਼੍ਰੋਮਣੀ ਕਮੇਟੀ ਰਾਹੀਂ ਆਰਗੇਨਾਈਜ਼ ਸਮਾਗਮ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁੰਦੇ ਨੇ ਜਾਂ ਹੋਏ ਨੇ, ਉਹਨਾਂ 'ਚ ਖੁੱਲ੍ਹ ਕੇ, ਕਿਉਂਕਿ ਉਹ ਤਾਂ ਡੀਕਦੇ ਨੇ ਕਿ BJP ਵਾਲੇ ਕਦੋਂ ਆਵਾਜ਼ ਮਾਰਨ ਤੇ ਅਗਲੀਆਂ ਜਿਹੜੀਆਂ 2027 ਦੀਆਂ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਅਗਲੇ ਵਰੇ, ਉਹਨਾਂ 'ਚ BJP ਔਰ ਸੁਖਬੀਰ ਬਾਦਲ ਆਪਣਾ ਅਲਾਇੰਸ ਬਣੋ। ਸੋ ਇਹ ਨੈਰੇਟਿਵ ਬਿਲਕੁਲ ਉਹਨਾਂ ਨੇ, ਔਰ ਜਿਵੇਂ ਇਸ ਸਾਰੇ ਦੇ ਲਈ ਉਹਨਾਂ ਨੇ ਹਰਿਆਣੇ ਦਾ ਚੀਫ ਮਿਨਿਸਟਰ ਜਿਹੜਾ ਮਿਸਟਰ ਸੈਣੀ ਉਸ ਦਾ ਚਿਹਰਾ ਅੱਗੇ ਕੀਤਾ ਹੋਇਆ, ਔਰ ਉਹਨੇ ਬੜੀ ਪੋਲਾਈਟਲੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਇਹ ਚੱਲ ਰਿਹਾ ਵੀ ਇਹ ਜਿਹੜਾ ਤੁਸੀਂ ਸਿੱਖ ਇਵੈਂਟਸ ਬਣਾ ਰਹੇ ਹੋ, ਉਹਦਾ ਜੋ ਜਿਸ ਤਰੀਕੇ ਨਾਲ ਤੁਸੀਂ ਨੈਰੇਟਿਵ ਦੇ ਰਹੇ ਹੋ, ਅਲਟੀਮੇਟਲੀ ਤੁਹਾਡੀ ਨਿਗਾਹ ਜਿਹੜੀ ਹੈ ਉਹ ਪੰਜਾਬ ਦੀ ਸਿੱਖ ਵੋਟ ਦੇ ਉੱਤੇ ਹੈ। BJP ਦਾ ਫਾਇਦਾ 2027 ਚੁੱਕਣਾ ਚਾਹੁੰਦੀ ਹੈ। ਉਹ ਕਹਿੰਦਾ ਗੁਰੂ ਸੈਂਟਰਿਕ ਇਵੈਂਟਸ ਮੈਟਰ ਆਫ ਫੇਥ ਨਾਟ ਪੋਲੀਟੀਕਲ ਸਟ੍ਰੈਟਜੀ। ਇਹ ਸਾਡੀ ਕੋਈ ਸਿਆਸੀ ਵਿਉਂਤਬੰਦੀ ਨਹੀਂ ਹੈ, ਅਸੀਂ ਤਾਂ ਬਹੁਤ ਗੁਰੂਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹਾਂ, ਔਰ ਸਾਡਾ ਵੀ ਰਿਮੈਂਬਰ ਦਾ ਸਿੱਖ ਗੁਰੂਜ਼ ਵਿਦ ਕੰਪਲੀਟ ਡਿਵੋਸ਼ਨ ਐਂਡ ਰੈਵਰੈਂਸ ਐਂਡ ਦੈਟ ਇਜ਼ ਆਲ ਦੇਅਰ ਇਜ਼ ਟੂ ਡੂ। ਹੋਰ ਕੋਈ ਨਹੀਂ ਹੈ, ਅਸੀਂ ਤਾਂ ਵਿਸ਼ਵਾਸ ਨਾਲ ਇਹਨਾਂ ਨੂੰ ਮਨਾ ਰਹੇ ਹਾਂ। ਔਰ ਇਹ ਜਿਹੜਾ ਇਟ ਇਜ਼ ਨਾਟ ਐਪਰੋਪਰੀਏਟ ਟੂ ਲਿੰਕ ਦਿਸ ਵਿਦ ਪੰਜਾਬ ਅਸੈਂਬਲੀ ਇਲੈਕਸ਼ਨ ਐਂਡ ਦਿਸ। ਹੁਣ ਇਹ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਇਹ ਨੈਰੇਟਿਵ ਦੀ ਲੜਾਈ ਦੇ ਵਿੱਚ ਅਸੀਂ ਪਛੜ ਰਹੇ ਹਾਂ, ਕਿਉਂਕਿ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਇਸ ਅਹਿਮੀਅਤ ਦਾ ਅਹਿਸਾਸ ਹੀ ਨਹੀਂ ਹੈ ਕਿ ਭਾਈ ਅਸੀਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਇੱਕ ਤੋਂ ਦੂਜਾ ਇਸ਼ੂ ਇਵੇਂ ਹੀ ਹੈ ਜਿਵੇਂ ਕਿ ਉਹ ਤੁਹਾਨੂੰ ਇੱਕ ਮੰਕੀ ਰੈਂਚ ਸੁੱਟਦੇ ਨੇ ਤੁਹਾਡੇ, ਤੁਸੀਂ ਉਹਦੇ ਤੇ ਹੀ ਜੰਪ ਕਰਨਾ ਸ਼ੁਰੂ ਕਰ ਦਿੰਦੇ ਹੋ। ਹੁਣ ਇੱਕ ਪਾਸੇ ਦੁਨੀਆ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਨਿਊਯਾਰਕ ਟਾਈਮਜ਼ ਨੇ ਲੰਬਾ ਚੌੜਾ ਆਰਟੀਕਲ ਪਿਛਲੇ ਦਿਨਾਂ ਦੇ ਵਿੱਚ RSS ਔਰ ਉਹਦੀ ਵਰਕਿੰਗ ਪੈਟਰਨ ਕੀ ਹੈ ਪਿਛਲੇ ਹਫਤੇ, ਯੂਥ ਹੋਸਟਲਸ, ਬਲੱਡ ਬੈਂਕਸ, ਯੋਗਾ, ਹਾਊ ਵਨ ਫਾਰ ਰਾਈਟ ਨੈਟਵਰਕ ਸਪਰੈਡ ਅਕ੍ਰੋਸ ਦਾ ਵਰਲਡ। ਕਿ ਇਹ ਇਕੱਲਾ ਇਹੀ ਨਹੀਂ ਹੈ ਵੀ ਉੱਥੇ ਉਹਨਾਂ ਨੇ ਸ਼ਾਖਾਵਾਂ ਲਾਉਂਦੇ ਨੇ, 83,000 ਤੋਂ ਜ਼ਿਆਦਾ RSS ਦੀਆਂ ਸ਼ਾਖਾਵਾਂ ਰੋਜ਼ਾਨਾ ਲੱਗਦੀਆਂ। ਜਾਂ ਇਸ ਆਰਟੀਕਲ ਨਿਊਯਾਰਕ ਟਾਈਮਜ਼ ਨੇ ਦੱਸਿਆ ਵੀ ਕਿਵੇਂ ਜੁਡੀਸ਼ਰੀ ਦੇ ਵਿੱਚ ਵੀ ਹੁਣ ਹਿੰਦੂ ਜੱਜ ਨੇ, ਮੀਡੀਆ ਤਾਂ ਪਹਿਲਾਂ ਹੀ ਉਹਨਾਂ ਦਾ ਸੀ, ਬਿਊਰੋਕਰੇਸੀ ਦੇ ਵਿੱਚ ਆਲਾ ਅਫਸਰ ਉਹਨਾਂ ਦੇ ਨੇ, ਔਰ ਪੈਸਾ ਬੇਸ਼ੁਮਾਰ ਹੈ, ਔਰ ਸਿੱਧਾ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਫਾਸ਼ੀਵਾਦ ਔਰ ਨਾਜ਼ੀਵਾਦ ਉਹਦਾ ਕੰਬੀਨੇਸ਼ਨ, ਉਸ 'ਚੋਂ ਹੀ ਇਹ ਸੰਸਥਾ ਦਾ ਜਨਮ ਹੋਇਆ। ਔਰ ਇਹ ਹੁਣ ਜਿਉਂ ਹੀ ਨਿਊਯਾਰਕ ਟਾਈਮਜ਼ ਔਰ ਇਹ ਬਿਲੀਵ ਕਰਦੇ ਨੇ, ਕਨਸਟੀਟਿਊਸ਼ਨ 'ਚ ਬਿਲੀਵ ਨਹੀਂ ਕਰਦੇ, ਤਿਰੰਗੇ 'ਚ ਵੀ ਬਿਲੀਵ ਨਹੀਂ ਕਰਦੇ, ਇਹ ਤਾਂ ਮਨੂ ਸਮ੍ਰਿਤੀ ਔਰ ਆਪਣੇ ਭਗਵੇ ਧਵਜ 'ਚ ਕਰਦੇ ਨੇ। ਹੁਣ ਜਿਉਂ ਹੀ ਇਹਨਾਂ ਦਾ ਐਕਸਪੋਜ਼ਰ ਹੋਇਆ, ਕਾਂਗਰਸ ਨੇ ਥੋੜ੍ਹਾ ਬਹੁਤ ਉਸ 'ਚੋਂ ਆਪਣੀ ਗੱਲ ਕੀਤੀ, ਨਾਲ ਦੀ ਨਾਲ ਮੋਹਨ ਭਾਗਵਤ ਦੀ ਸਟੇਟਮੈਂਟ ਆ ਗਈ, RSS ਚੀਫ ਅਰਜਿਸ ਹਿੰਦੂਜ਼ ਟੂ ਲੁੱਕ ਬਿਯੋਂਡ ਕਾਸਟ, ਵੈਲਥ ਔਰ ਲੈਂਗੁਏਜ। ਉਹਨੇ ਕਿਹਾ ਜੀ ਅਸੀਂ ਤਾਂ ਹਿੰਦੂਆਂ ਨੂੰ ਇਹੀ ਕਹਿੰਦੇ ਹਾਂ ਜੀ ਕੋਈ ਜ਼ਾਤ ਪਾਤ 'ਚ ਯਕੀਨ ਨਾ ਰੱਖੋ, ਕੋਈ ਜਿਹੜਾ ਉਹ ਦੌਲਤ ਔਰ ਗਰੀਬ ਦੇ ਵਿੱਚ ਕੋਈ ਫਰਕ ਨਾ ਕਰੋ, ਕੋਈ ਭਾਸ਼ਾ ਬੇਸਡ ਜ਼ਬਾਨ ਬੇਸਡ ਡਿਸਕ੍ਰਿਮੀਨੇਸ਼ਨ ਨਾ ਕਰੋ। ਹੁਣ ਤੁਸੀਂ ਇਹ ਦੇਖੋ ਵੀ ਕਿੰਨੇ ਇਹਨਾਂ ਦੇ, ਅਸੀਂ ਬਹੁਤ ਵਾਰੀ ਜਿਹੜਾ ਕੋਈ ਦੋ ਮੂੰਹਾਂ ਗੱਲ ਕਰਦਾ ਹੈ ਦੋਗਲੀ,
ਉਹਦੇ ਲਈ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਦੋ ਮੂੰਹਾਂ ਸੱਪ। ਅੱਛਾ। ਹੁਣ ਇਹਨਾਂ ਦੇ ਤਾਂ ਜਿਵੇਂ ਸ਼ੇਸ਼ਨਾਗ ਦੇ ਪਤਾ ਨਹੀਂ ਕਿੰਨੇ ਕੁ ਸਿਰ ਨੇ ਤੇ ਉਹਦੇ ਅੱਗੋਂ ਕਿੰਨੇ ਨੇ, ਇਹਨਾਂ ਦੀਆਂ ਤਾਂ ਉਨੀਆਂ ਹੀ ਝੂਠੀਆਂ ਜ਼ਬਾਨਾਂ ਨੇ। ਉਹਨਾਂ ਨੇ ਹੁਣ ਜਿਹੜਾ ਹਿੰਦੂ ਧਰਮ ਖੜਾ ਹੀ ਵਰਣ ਆਸ਼ਰਮ ਤੇ ਹੈ, ਜ਼ਾਤ ਪਾਤ ਤੇ ਹੈ, ਜਿਸ ਮਨੂ ਸਮ੍ਰਿਤੀ ਨੂੰ ਇਹ ਆਪਣਾ ਭਵਿੱਖ ਦਾ ਸੰਵਿਧਾਨ ਦੱਸਦੇ ਨੇ, ਮਨੂ ਜੀ ਕਰਕੇ ਕਹਿੰਦੇ ਨੇ, ਰਾਜਸਥਾਨ ਹਾਈ ਕੋਰਟ ਦੇ ਪ੍ਰੀਸਿੰਕਟਸ ਦੇ ਵਿੱਚ ਜਿਹੜੀ ਹੈ ਮਨੂ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ। ਔਰ ਜਦੋਂ ਸੰਵਿਧਾਨ ਡਿਸਕਸ ਹੋ ਰਿਹਾ ਸੀ ਔਰ RSS ਦੇ ਜਿਹੜੇ ਉਹਨਾਂ ਨੇ ਕਿਹਾ ਸੀ ਅਸੀਂ ਇਸ ਨੂੰ ਨਹੀਂ ਮੰਨਦੇ ਕਿਉਂਕਿ ਇਹਦੇ 'ਚ ਤਾਂ ਸ਼ੂਦਰ ਨੂੰ ਬ੍ਰਾਹਮਣ ਦੇ ਬਰਾਬਰ ਬਿਠਾ ਦਿੱਤਾ ਹੈ, ਅਸੀਂ ਤਾਂ ਜਿਹੜਾ ਹੈ ਉਹ ਮਨੂ ਸਮ੍ਰਿਤੀ ਸਾਡਾ ਸੰਵਿਧਾਨ ਹੈ। ਔਰ ਹੁਣ ਵੀ ਜਦੋਂ ਉਹਨਾਂ ਨੇ 130 ਤੋਂ ਜ਼ਿਆਦਾ ਸੋਧਾਂ ਪਿਛਲੇ ਪੀਰੀਅਡ 'ਚ ਵੀ ਹੋਈਆਂ, ਹੁਣ ਜਦੋਂ ਉਹ ਇਹ ਗੱਲ ਕਰਨਾ ਚਾਹੁੰਦੇ ਨੇ ਕਿ ਜਿਹਦੇ 'ਚੋਂ ਸੈਕੂਲਰ ਲਫ਼ਜ਼ ਕੱਢੋ, ਇਹਦੇ 'ਚੋਂ ਹਿੰਦੂ ਆਲਰੇਡੀ ਮੋਹਨ ਭਾਗਵਤ ਕਹਿੰਦਾ ਕਹਿਣ ਦੀ ਲੋੜ ਹੀ ਨਹੀਂ, ਆਲਰੇਡੀ ਭਾਰਤ ਜਿਹੜਾ ਉਹ ਹਿੰਦੂ ਰਾਸ਼ਟਰ ਹੈ। ਔਰ ਆਲਰੇਡੀ ਜਿਹੜੇ ਹੁਣ VIP ਆਉਂਦੇ ਨੇ, ਪਿਛਲੇ ਦਿਨਾਂ 'ਚ ਨੈਟੋ ਦੇ ਲੀਡਰ ਆਏ ਜਾਂ ਦੂਸਰੇ ਪ੍ਰਾਈਮ ਮਿਨਿਸਟਰ ਜਾਂ ਕੋਈ ਆਉਂਦਾ ਹੈ, ਉਹਨੂੰ ਮੋਦੀ ਜਿਹੜਾ ਉਹ ਗੀਤਾ ਭੇਟ ਕਰਦਾ। ਸੋ ਆਲਰੇਡੀ ਗੀਤਾ ਨੂੰ ਇਹਨਾਂ ਨੇ ਹਿੰਦੂਆਂ ਦੇ ਨੇਸ਼ਨ ਦਾ ਗ੍ਰੰਥ ਡਿਕਲੇਅਰ ਕਰ ਦਿੱਤਾ। ਜਾਂਦਾ ਇਹ ਹੈ ਨਾ ਕਿ ਭਾਈ ਸਾਰੇ ਮਜ਼ਹਬ ਜਿੰਨੇ ਉੱਥੇ ਐਗਜ਼ਿਸਟ ਕਰਦੇ ਨੇ ਤੁਸੀਂ ਉਹਨਾਂ ਦੇ ਨਾਲ ਸੰਬੰਧਿਤ ਪੁਸਤਕਾਂ ਉਹਨਾਂ ਨੂੰ ਦਿੰਦੇ ਹੋ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਹਨਾਂ ਦਾ ਕਿਰਦਾਰ ਹੈ ਉਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ, ਕਿਉਂਕਿ ਬਾਕੀਆਂ ਨਾਲ ਉਹਨਾਂ ਨੇ 20 ਕਰੋੜ ਮੁਸਲਮਾਨ ਤਾਂ ਜਿਹੜੇ ਨੇ ਉਹ ਇਸ ਵੇਲੇ ਇੰਨੇ ਡਰਾ ਲਏ ਹੋਏ ਨੇ ਕਿ ਕਸ਼ਮੀਰੀਆਂ ਨੂੰ ਛੱਡ ਕੇ ਕਸ਼ਮੀਰੀ ਲੜ ਰਹੇ ਨੇ, ਉਹ ਪਾਕਿਸਤਾਨ ਦੇ ਜ਼ਿੰਮੇ ਪਾ ਦਿੰਦੇ ਨੇ, ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੰਦੇ ਨੇ। ਪਰ ਇੱਧਰ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਖਾਂ ਨੂੰ ਉਹਨਾਂ ਨੂੰ ਇਹ ਲੱਗਦਾ ਹੈ ਕਿਉਂਕਿ ਜੋ ਕੁਛ ਇੰਦਰਾ ਗਾਂਧੀ ਨੇ ਜੂਨ 84 'ਚ ਕੀਤਾ ਜ਼ਾਹਰ ਹੈ RSS BJP ਉਹ ਤਾਂ ਖੁਦ ਅਡਵਾਨੀ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਮੰਨਿਆ ਕਿ ਜੀ ਇੰਦਰਾ ਗਾਂਧੀ ਰਿਲੈਕਟੈਂਟ ਸੀ, ਮੈਂ ਹੀ ਉਹਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਉਹਨੂੰ ਜਿਹੜਾ ਹੈ ਉਹ ਮੋਟੀਵੇਟ ਕੀਤਾ ਕਿ ਬਈ ਉਹ ਸਿੱਖਾਂ ਨੂੰ ਸਬਕ ਸਿਖਾਏ। ਜਦੋਂ ਹਮਲਾ ਉਹ ਕਰ ਦਿੰਦੀ ਹੈ BJP ਦੀ ਐਗਜ਼ੈਕਟਿਵ ਇਹ ਮਤਾ ਪਾਸ ਕਰਦੀ ਹੈ ਕਿ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ ਔਰ ਪੰਜਾਬ ਨੂੰ ਫੌਜ ਦੇ ਹਵਾਲੇ ਕਰੋ ਔਰ ਇਹ ਜੂਨ 84 ਤੋਂ ਪਹਿਲਾਂ ਜਿਹੜੇ ਇਹਨਾਂ ਨੇ ਪ੍ਰੋਟੈਸਟ ਕੀਤੇ ਉਹਨਾਂ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਵਰਗੇ ਲੋਕ ਲੀਡ ਕਰਦੇ ਸੀ। ਜਦੋਂ ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਹੋ ਜਾਂਦੀ ਹੈ ਤੇ ਇਹਨਾਂ ਦਾ ਜਿਹੜਾ ਆਈਡੀਆਲੌਗ ਜਿਹਨੂੰ ਭਾਰਤ ਰਤਨ ਬਣਾਇਆ ਨਾਨਾ ਜੀ ਦੇਸ਼ਮੁਖ, ਉਹਨੇ ਸਿੱਖਾਂ ਨੂੰ ਐਡਵਾਈਜ਼ ਕੀਤਾ ਕਿ ਤੁਸੀਂ ਟਿਕ ਕੇ ਬਹਿ ਜਾਓ, ਇਹ ਤੁਸੀਂ ਜਿਹੜਾ ਹਿੰਦੂਆਂ ਤੋਂ ਅੱਡ ਹੋਣ ਦੀ ਗੱਲ ਕਰਕੇ ਜਿਹੜਾ ਤੁਸੀਂ ਭੂਤਰੇ ਹੋਏ ਸੀ, ਤੁਹਾਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ ਔਰ ਹੁਣ ਜਿਹੜਾ ਪੀਸ ਦੇ ਨਾਲ ਰਹੋ। ਸੋ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਔਰ ਇਹਨਾਂ 42 ਸਾਲਾਂ 'ਚ ਇਹ ਜੂਨ 84 ਤੋਂ ਪਹਿਲਾਂ ਦੀ ਗੱਲ ਹੈ ਜਾਂ ਜੂਨ 84 ਨਵੰਬਰ 84 ਦੇ ਨਾਲ ਹੁਣ ਤਾਂ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਕੋਲ ਇੰਨੇ ਪੱਗਾਂ ਵਾਲੇ ਨੇ, ਸੈਂਟਰ ਦੇ ਵਿੱਚ ਮਿਨਿਸਟਰ ਹਰਦੀਪ ਪੁਰੀ ਵਰਗੇ ਨਾਲ ਬਿਠਾਏ ਹੋਏ ਨੇ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਤੋਂ ਲੈ ਕੇ ਹੁਣ ਉਹ ਇੱਕ ਜ਼ਮਾਨੇ ਦੇ ਵਿੱਚ ਜਦੋਂ ਭਾਵੇਂ ਇਹਨਾਂ ਦਾ ਅਕਾਲੀਆਂ ਦੇ ਨਾਲ ਹੀ ਅਲਾਇੰਸ BJP ਦੇ ਰਿਹਾ ਪਰ ਉਹ ਵੀ ਪੋਲੀਟੀਕਲ ਕਨਵੀਨੀਅੰਸ ਵੀ ਸੀ ਕਿਸੇ ਨਾ ਕਿਸੇ ਹੱਦ ਤੱਕ ਕਿਉਂਕਿ ਅਕਾਲੀਆਂ ਦਾ ਵੋਟ ਬੈਂਕ ਪਿੰਡਾਂ 'ਚ ਸੀ। ਉਹ ਕੋਈ ਸਿੱਖ BJP ਉਹਨੂੰ ਦੀਵਾ ਇਹਨਾਂ ਦਾ ਭਾਰਤੀ ਜਨਸੰਘ ਦਾ ਚੋਣ ਨਿਸ਼ਾਨ ਹੁੰਦਾ ਸੀ, ਉਹਨੂੰ ਕੋਈ ਦੀਵੇ ਨੂੰ ਨਹੀਂ ਸੀ ਕਦੇ ਵੀ ਉਹਦੇ ਤੇ ਮੋਹਰ ਲਾਉਂਦਾ ਜਾਂ ਉਹਨੂੰ ਵੋਟ ਪਾਉਂਦਾ। ਤੇ ਇਹਨਾਂ ਦਾ ਆਧਾਰ ਸ਼ਹਿਰਾਂ 'ਚ ਸੀ, ਸ਼ਹਿਰੀ ਹਿੰਦੂ ਕਦੇ ਵੀ ਕਿਸੇ ਅਕਾਲੀ ਜਾਂ ਸਿੱਖ ਨੂੰ ਵੋਟ ਨਹੀਂ ਸੀ ਪਾਉਂਦਾ। ਸੋ ਦੋਨਾਂ ਦਾ ਹੁਣ ਤੁਸੀਂ ਇਹ ਦੇਖੋਗੇ ਕਿ ਸ਼ਹਿਰੀ ਹਿੰਦੂ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਹਿੰਦੂ ਤੋਂ ਵੀ ਹੋ ਗਿਆ ਤੇ ਜਿਹੜਾ ਪਿੰਡੂ ਸਿੱਖ ਹੈ ਉਸ ਦੇ ਵਿੱਚ ਜਿਸ ਲੈਵਲ ਦੇ ਉੱਤੇ ਘੁਸਪੈਠ ਇਹਨਾਂ ਨੇ ਕਰ ਲਈ ਹੈ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਸਾਡੇ ਦਿਨ ਦਿਹਾੜ ਤਿਉਹਾਰ ਨੈਰੇਟਿਵ ਹੁਣ ਜਿਹੜੀ 3 ਸਦੀਆਂ ਤੋਂ ਸਾਹਿਬਜ਼ਾਦੇ ਸਾਡੇ ਬਾਬੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸਾਂਝੇ ਉਸ ਸਾਰੇ ਵਿਰਸੇ ਨੂੰ ਤੇ ਇਹਨਾਂ ਨੇ 3 ਸਾਲਾਂ ਦੇ ਵਿੱਚ ਪਹਿਲਾਂ ਤਾਂ ਸਾਡੇ ਬਾਬੇ ਅੱਡ ਕਰਤੇ। ਜਦੋਂ ਹੁਣ ਇਹ ਵੀਰ ਬਾਲ ਦਿਵਸ ਕਹਿੰਦੇ ਨੇ ਉਹ ਸਿਰਫ ਜਿਹੜਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਉਹਨਾਂ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਬਾਲ ਬੱਚਾ ਬਣਾ ਦਿੱਤਾ। ਪਹਿਲਾਂ ਤਾਂ ਉਹ ਜੋੜੀ ਅੱਡ ਕੀਤੀ, ਫਿਰ ਬਾਲ ਦਿਵਸ ਨੂੰ ਆਪਣੇ ਹਿੰਦੂਤਵੀ ਨੈਰੇਟਿਵ ਦੇ ਵਿੱਚ ਇਸਤੇਮਾਲ ਕਰਦੇ ਨੇ ਕਿ ਜੀ ਦੇਖੋ ਜਿਹੜਾ ਉਹ ਇਹ ਦੱਸਣਾ ਇਹ ਚਾਹੁੰਦੇ ਨੇ। ਹੁਣ ਜੇ ਤੁਸੀਂ ਸਾਰਾ ਵਰਤਾਰਾ ਵੀ ਦੇਖੋ ਇਹ ਸਾਰੇ ਪੀਰੀਅਡ 'ਚ ਇਹਨਾਂ ਦੇ ਨੈਰੇਟਿਵ ਨੇ ਤਾਂ ਨਹੀਂ ਦੱਸਣਾ ਹੈ ਕਿ ਜੇ 14 ਜੰਗਾਂ
10ਵੇਂ ਪਾਤਸ਼ਾਹ ਨੇ ਕੀਤੀਆਂ ਤੇ 12-22 ਧਾਰ ਦੇ ਪਹਾੜੀ ਹਿੰਦੂ ਰਾਜਿਆਂ ਨਾਲ ਹੋਈਆਂ। ਔਰੰਗਜ਼ੇਬ ਕੋਲ ਸ਼ਿਕਾਇਤ ਕਿਹਨੇ ਕੀਤੀ? ਔਰ ਜਦੋਂ ਇਹ ਘੇਰਾ ਵੀ ਪੈਂਦਾ ਹੈ, ਚਮਕੌਰ ਦੀ ਗੜ੍ਹੀ ਹੈ ਔਰ ਅਨੰਦਪੁਰ ਦਾ ਘੇਰਾ ਹੈ, ਸਭ ਤੋਂ ਜ਼ਿਆਦਾ ਫੌਜਾਂ ਜਿਹੜੀਆਂ ਨੇ ਉਹ ਸੂਬਾ ਸਰਹੰਦ, ਲਾਹੌਰ ਔਰ ਦੂਜੇ ਦੇ ਨਾਲ 22 ਪਹਾੜੀ ਰਾਜੇ ਜਿਹੜੇ ਨੇ, ਉਹਨਾਂ ਚੋਂ ਇੱਕ ਦੋ ਨੂੰ ਛੱਡ ਕੇ ਜਿਹੜੇ ਸਾਰਿਆਂ ਦੀਆਂ ਫੌਜਾਂ ਉੱਥੇ ਜੁੜੀਆਂ ਹੋਈਆਂ ਨੇ। ਸੁੱਚਾਨੰਦ ਦਾ ਕਿਰਦਾਰ ਕੀ ਹੈ, ਗੰਗੂ ਦਾ ਕਿਰਦਾਰ ਕੀ ਹੈ, ਉਹਨਾਂ ਦੇ ਸਾਰੇ ਉਸ ਚੋਂ ਤੁਹਾਨੂੰ ਉਹ ਗਾਇਬ ਨਜ਼ਰ ਆਏਗਾ। ਉਹ ਲੈ ਦੇ ਕੇ ਉਸ ਪਾਸੇ ਹੀ ਲਿਜਾਂਦੇ ਨੇ ਜਿਹੜੀ ਨਫ਼ਰਤ ਉਹਨਾਂ ਨੇ ਅੱਜ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਬਿਲਕੁਲ ਉਹਨਾਂ ਦੀ ਨਸਲਕੁਸ਼ੀ ਦੇ ਨੇੜੇ ਪਹੁੰਚੇ ਹੋਏ ਨੇ ਕਿਸੇ ਵੇਲੇ ਵੀ। ਔਰ ਗਾਜ਼ੀਆਬਾਦ ਦੇ ਵਿੱਚ ਇਹਨਾਂ ਦੇ ਵਰਕਰ ਤਲਵਾਰਾਂ ਵੰਡ ਰਹੇ ਨੇ। ਅੱਛਾ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਸਮਝੀਏ ਕਿ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ। ਹੁਣ ਨਿਊ ਈਅਰ ਈਵ ਦੇ ਉੱਤੇ ਵੱਡੇ ਵੱਡੇ ਇਕੱਠ ਹੋਏ, ਮੈਂ ਦੇਖਦਾ ਕਿ ਜਿਨ੍ਹਾਂ ਗੁਰਦੁਆਰਿਆਂ 'ਚ ਮਿਡਨਾਈਟ ਜਦੋਂ ਜਕਾਰੇ ਗੱਜਦੇ ਸੀ, ਖਾਲਿਸਤਾਨ ਦੇ 5 ਨਾਅਰੇ ਵੀ ਹੁੰਦੇ ਸੀ, ਅੱਜ ਉਹ ਵੀ ਗਾਇਬ ਹੋ ਗਏ। ਹੁਣ ਦੇਖਣ ਨੂੰ ਲੱਗੇਗਾ ਜੀ ਦੇਖੋ ਕਿੰਨੀ ਸੰਗਤ ਆਈ, ਉਹ ਵੱਡੀ ਉੱਥੋਂ ਤੱਕ ਜਿਹੜੀ ਆ ਉਹ ਜਿਹੜੀ ਆ ਲਾਈਨ ਲੱਗੀ ਹੋਈ ਹੈ। ਤੁਸੀਂ ਕਰੀ ਜਾਓ, ਤੁਹਾਨੂੰ ਕੌਣ ਰੋਕਦਾ? ਉੱਥੇ ਵੀ ਕੌਣ ਰੋਕਦਾ? ਜੇ ਤੁਸੀਂ ਕੌਮੀ ਘਰ ਜਾਂ ਅਕਾਲ ਤਖਤ ਦੀ ਸੋਵਰਨਿਟੀ ਜਾਂ ਆਪਣੀ ਆਜ਼ਾਦ ਹਸਤੀ ਨੂੰ ਛੱਡ ਕੇ, ਉਹਨਾਂ ਦਾ ਬਥੇਰੇ ਉਹਨਾਂ ਦੇ ਵੀ ਸੈਕਟ ਨੇ, ਉਹ ਸਾਰੀ ਸਾਰੀ ਰਾਤ ਵੀ ਜਿਹੜੇ ਨੇ ਉਹ ਜਾਗਰਣ ਵੀ ਕਰਦੇ ਨੇ, ਜਗਰਾਤੇ ਵੀ ਕਰਦੇ ਨੇ, ਦਿਨੇ ਵੀ ਕਰਦੇ ਨੇ, ਪੂਜਾ ਵੀ ਉਹਨਾਂ ਦੀ, ਹਿੰਦੂਆਂ ਦੀ ਟਫ ਪੂਜਾ ਤੋਂ ਪੂਜਾ ਕਿਹਦੀ ਹੋਣੀ ਹੈ? ਉਹ ਹਰ ਚੀਜ਼ ਦੇ ਲਈ ਉਹਨਾਂ ਦਾ ਅੱਡ-ਅੱਡ ਦੇਵਤਾ ਹੈ, ਅੱਡ-ਅੱਡ ਪੂਜਾ ਸਮੱਗਰੀ ਹੈ। ਤੁਸੀਂ ਵੀ ਜਿੰਨਾ, ਔਰ ਮੈਂ ਇਹ ਦੇਖ ਰਿਹਾ ਵੀ ਇੰਨਾ ਜ਼ਿਆਦਾ ਐਮਫੇਸਿਸ ਸਾਡਾ ਜਿਹੜੇ ਰਿਚੁਅਲਸ ਨੇ ਉਹਨਾਂ ਦੇ ਉੱਤੇ ਚਲਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਮੈਸੇਜ ਦੀ ਸਪਿਰਿਟ ਵੀ ਅਸੀਂ ਗਾਇਬ ਕਰ ਦਿੱਤੀ ਹੈ ਉਸ ਨੈਰੇਟਿਵ 'ਚੋਂ। ਔਰ ਜਿਹੜੀ ਪੋਲੀਟੀਕਲ ਆਵਾਜ਼ ਹੈ ਉਹ ਬਿਲਕੁਲ ਹੀ ਜਿਹੜੀ ਹੈ ਉਹ ਮਾਈਨਸ ਹੋ ਰਹੀ ਹੈ। ਸੋ ਇਹ ਸਾਡਾ ਤਾਂ ਬਾਰ-ਬਾਰ ਉਹੀ ਕਹਿਣਾ ਬਣਦਾ, ਅਸੀਂ ਤਾਂ ਜਿੰਨੀ ਦੇਰ ਗੁਰੂ ਨੇ ਹਿੰਮਤ ਦਿੱਤੀ ਹੈ, ਸਾਹ ਦਿੱਤੇ ਨੇ, ਇਸ ਗੱਲ ਨੂੰ ਜਾਰੀ ਰੱਖਾਂਗੇ। ਪਰ ਇਸ ਵੇਲੇ ਨੈਰੇਟਿਵ ਦੀ ਲੜਾਈ ਵੀ ਜਿਹੜੀ ਸਾਡੇ ਤੇ ਜ਼ੁਲਮ ਤਾਂ ਹੋ ਰਹੇ ਨੇ, ਇਤਿਹਾਸ ਵੀ ਬਦਲਿਆ ਜਾ ਰਿਹਾ ਹੈ, ਆਉਣ ਵਾਲੇ ਪੀਰੀਅਡ 'ਚ ਹੋਰ ਵੀ ਖੂਨ ਖਰਾਬਾ ਇਹਨਾਂ ਨੇ ਕਰਨਾ ਹੈ। ਪਰ ਅਨਫੋਰਚੂਨੇਟਲੀ ਈਵਨ 40-41 ਸਾਲ ਬਾਅਦ, ਜੂਨ 84 'ਚ ਵੀ ਸਾਨੂੰ ਲੱਗਦਾ ਸੀ ਕਿ ਭਾਈ ਸਾਡੀ ਗੱਲ ਤਾਂ ਕੋਈ ਸੁਣਨ ਵਾਲਾ ਨਹੀਂ ਹੈ, ਤੇ ਅੱਜ ਵੀ 41 ਸਾਲ ਬਾਅਦ ਸਾਨੂੰ ਇਹ ਲੱਗਦਾ ਹੈ ਵੀ ਸਾਡੀਆਂ ਕੁਛ ਆਵਾਜ਼ਾਂ ਜਿਹੜੀਆਂ ਨਿਕਲਦੀਆਂ ਨੇ ਉਹ ਨਗਾਰਖਾਨੇ 'ਚ ਤੂਤੀ ਵਾਂਗ ਹੈ, ਔਰ ਨੈਰੇਟਿਵ ਅੱਜ ਵੀ ਸਾਡਾ ਦੁਸ਼ਮਣ ਹੀ ਕੰਟਰੋਲ ਕਰ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।